ਆਹੋ ਨਹੀਂ ਸਹੀ ਪਈ ਆ ਨਹੀਂ ਅੱਜ ਕੱਲ ਸਾਰੇ ਖਸਬੈਂਡਾਂ ਦੇ ਮਾਡਲ ਇਹੋ ਜਿਹੇ ਹੀ ਆਉਂਦੇ ਪਏ ਨਹੀਂ। ਆਪ ਤੇ ਬਾਹਰ ਜੋ ਮਰਜ਼ੀ ਯਾਸ਼ੀਆਂ ਪੁੱਟਦੇ ਰਹਿਣ, ਅਸੀਂ ਕਿਹੜਾ ਕੋਈ ਵਿਹਨੀਆਂ ਵਾ। ਤੇ ਘਰ ਆ ਜਾਣ ਜੇ ਸ਼ਾਮ ਨੂੰ 2 ਰੁਪਈਏ ਮੰਗ ਲਵੇ ਬੰਦਾ ਤੇ ਅੱਗੋਂ ਮਗਰ ਮੱਛਦੇ ਆ ਸ਼ੁਰੂ ਹੋ ਕੇ ਵਿਖਾ ਦਿੰਦੇ ਨੇ, ਮਹਿੰਗਾਈ ਦੇ ਰੋਣੇ ਸ਼ੁਰੂ ਹੋ ਜਾਂਦੇ ਨੇ। ਤੇ ਫਿਰ ਅਸੀਂ ਕੀ ਕਰੀਏ ਮਹਿੰਗਾਈ ਦਾ? ਹੈਂ ਆ ਵੇਖ ਲੈ, ਉਹ ਮੁਲਕ ਸਾਡੇ ਤੋਂ 1 ਸਾਲ ਬਾਅਦ ਆਜ਼ਾਦ ਹੋਈ ਤੇ ਕਿੱਡੀ ਤਰੱਕੀ ਕਰ ਗਈ। ਹੋਣਾ ਤੇ ਇੱਥੇ ਵੀ ਇੰਜ ਚਾਹੀਦਾ ਕਿ ਸਾਰੇ ਤਲੀਮੀ ਅਦਾਰੇ ਫ੍ਰੀ ਹੋਣੇ ਚਾਹੀਦੇ, ਬਲਕਿ ਤਲੀਮੀ ਅਦਾਰੇ ਬੱਚਿਆਂ ਨੂੰ ਪੱਲਿਓਂ ਪੈਸੇ ਦੇਣ, ਕੋਈ 5-10 ਹਜ਼ਾਰ ਮਹੀਨੇ ਦਾ ਪਾਕਟ ਮਨੀ। ਹਾਂ ਤੇ ਹਸਪਤਾਲ ਸਾਰੇ ਫ੍ਰੀ ਹੋਣੇ ਚਾਹੀਦੇ ਨੇ। ਹਾਂ ਤੇ ਬਿਜਲੀ ਦਾ ਜਿਹੜੇ 500 ਯੂਨਿਟ ਫ੍ਰੀ ਹੋਣੇ ਚਾਹੀਦੇ ਨੇ ਕਿ ਨਹੀਂ। ਹਾਂ ਤੇ ਗੌਰਮੈਂਟ ਵੱਲੋਂ 500 ਲੀਟਰ ਪੈਟਰੋਲ ਵੀ ਫ੍ਰੀ ਹੋਣਾ ਚਾਹੀਦਾ ਹੈ। ਆਹੋ ਤੇ ਹਰ ਗਰੀਬ ਦੀ ਤਨਖਾਹ ਜਿਹੜੀ ਹੈ ਨਾ 1 ਲੱਖ ਰੁਪਈਏ ਤੋਂ ਸ਼ੁਰੂ ਸਟਾਰਟਿੰਗ ਹੋਣੀ ਚਾਹੀਦੀ। ਇਹ ਤੇ ਹੁਣ ਸਾਡੀ ਆਵਾਮ ਨੂੰ ਸੋਚਣਾ ਚਾਹੀਦਾ ਨਾ, ਜਿਹੜੇ ਇਲੈਕਸ਼ਨ ਆਉਂਦੇ ਪਏ ਨੇ ਕੋਈ ਕੋੜਾ ਘੁੱਟ ਭਰ ਲੈਣ ਤਾਂ ਵੱਡਾ ਫੈਸਲਾ ਕਰ ਲੈਣ। ਇਨਗੋਸੀਬਲ ਕਿਉਂ? ਹਰ ਕੰਮ ਗੋਸੀਬਲ ਹੁੰਦਾ ਜੇ ਬੰਦਾ ਕਰਨਾ ਚਾਹਵੇ ਤੇ। ਸਾਰੀ ਆਵਾਮ ਨੂੰ ਆਖ ਨਾ ਰਲ ਕੇ ਨੈਕਸਟ ਪੀਐਮ ਮੈਨੂੰ ਬਣਾ ਲੈਣ ਤੇ ਵੇਖ ਕੰਮ ਹੁੰਦੇ ਨੇ ਕਿ ਨਹੀਂ। ਮਰ ਜਾਈਏ ਨਹੀਂ, ਹਾਊਸ ਵਾਈਫ ਕਿਉਂ ਨਹੀਂ ਬਣ ਸਕਦੀ ਪੀਐਮ? ਨਾਲ ਦੇ ਹਮਸਾਏ ਮੁਲਕ ਨੂੰ ਵੇਖੋ, ਉੱਥੋਂ ਦੀ ਆਵਾਮ ਨੇ ਵੱਡਾ ਫੈਸਲਾ ਦਿੱਤਾ ਕਿ ਨਹੀਂ। ਕਦੀ ਸੋਚ ਸਕਦਾ ਕਿ ਕੋਈ ਚਾਹ ਦੇ ਹੋਟਲ ਵਾਲਾ ਵੀ ਪੀਐਮ ਬਣ ਸਕਦਾ? ਬਣਿਆ ਕਿ ਨਹੀਂ। ਤੇ ਮੈਨੂੰ ਚਾਹ ਛੱਡ ਹਾਂਡੀ ਰੋਟੀ ਵੀ ਆਉਂਦੀ ਹੈ, ਮੈਂ ਤਾਂ ਸਾਰੀ ਦਿਹਾੜੀ ਚੁੱਲ੍ਹੇ ਅੱਗੇ ਹੀ ਸੜਨੀ ਆ। ਨਹੀਂ ਪਾਰਟੀ ਦੀ ਕਿਹੜੀ ਗੱਲ ਹੈ, ਮੈਂ ਸਵੇਰੇ ਬਣਾ ਲਾਂਗੀ ਤੇ ਬੈਨਰ ਵੀ ਛਪਵਾ ਲਾਂਗੀ, ਆ ਉੱਤੇ ਲਿਖਾ ਦੇਵਾਂਗੀ ਕਮਿੰਗ ਸੂਨ ਨੈਕਸਟ ਪੀਐਮ ਪੀਨੋ ਕੈਂਚੀ। ਨਹੀਂ ਪਾਰਟੀ ਦੇ ਵਿੱਚ ਬੰਦੇ ਕੀ, ਬੰਦੇ ਸਵੇਰੇ ਆ ਜਾਣਗੇ, ਇੱਥੇ ਲੋਟਿਆਂ ਦੀ ਭਰਮਾਰ ਹੈ।